गल बड़ी क्लीयर है कि 2 ਦਸੰਬਰ ਨੂੰ ਅਕਾਲ ਤਖਤ ਦਾ ਹੁਕਮਨਾਮਾ ਇਹ ਅਨਪੜ੍ਹ ਵੀ ਸਮਝ ਗਿਆ ਕੀ ਹੈ ਉਹਦੇ ਚ ਕਿ ਜਿਹੜੀ ਇਹ ਲੀਡਰਸ਼ਿਪ ਹੈ ਸਿੱਖਾਂ ਦੀ ਇਹ ਨਕਾਰਾ ਹੋ ਚੁੱਕੀ ਹੈ। ਤੁਸੀਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਕਿ ਉਹ ਲੀਡਰਸ਼ਿਪ ਦੇ ਕਾਬਿਲ ਨਹੀਂ, ਕਿ ਉਹ ਸਾਰਾ ਗਰੁੱਪ ਜਿਹਨੂੰ ਤੁਸੀਂ ਕੱਢਿਆ ਉਹ ਇੱਕ ਵਿਅਕਤੀਗਤ ਨੂੰ ਬਚਾਉਣ ਲਈ ਅੱਜ 2 ਮਹੀਨਿਆਂ ਨੂੰ ਇੱਕ ਕੌਮ ਨੂੰ ਇੱਕ ਵਿਰਲਵਿੰਡ ਚ ਪਾ ਰੱਖਿਆ। ਸਾਰੀਆਂ ਪਰੰਪਰਾਵਾਂ ਕੌਮ ਦੀਆਂ ਮਿਟਾਉਣ ਵਾਲਾ ਕੌਣ ਹੈ? ਅਸੀਂ ਉਸ ਦੋਸ਼ੀ ਨੂੰ ਇਹ ਹੱਦ ਤੱਕ ਮਹਿਸੂਸ ਨਹੀਂ ਹੋ ਰਿਹਾ ਵੀ ਇੱਕ ਵਿਅਕਤੀ ਕਰਕੇ ਅੱਜ ਕੌਮ ਦੁਬਦਾ 'ਚ ਪਈ ਹੈ। ਸਾਡੇ ਲਿਫਾਫੇ ਚੋਂ ਨਾਂ ਕੱਢ ਪਰੰਪਰਾ ਖਤਮ ਹੋਵੇ। ਜੋ ਅਸੀਂ ਅੱਜ ਪ੍ਰਪੋਜ਼ ਇਹ ਕਰਦੇ ਹਾਂ, ਇਹ ਖਾਲਸਾ ਪੰਥ ਕੇ ਜਥੇਦਾਰਾਂ ਦੀ ਅਪਾਇੰਟਮੈਂਟ ਕੌਮ ਦੇ ਲੀਡਰ ਕੌਮ ਦੀ ਆਪ ਨੁਮਾਇੰਦੇ ਕਰਨਗੇ। ਇਹ ਸ਼੍ਰੋਮਣੀ ਕਮੇਟੀ ਨੂੰ ਮੁਲਾਜ਼ਮ ਸਮਝ ਕੇ ਨਾ ਕਰੇ, ਇਹ ਪਰੰਪਰਾ ਖਤਮ ਕੀਤੀ ਜਾਵੇ। ਜਥੇਦਾਰ ਸਾਹਿਬਾਨ ਪੰਜੋ ਇਕੱਠੇ ਹੋ ਕੇ ਆਪਣੀ ਰੌ ਰੀਚੀ ਬਣਾਉਣ ਕਿ ਕੀ ਕਰਨਾ ਹੈ। ਸ਼੍ਰੋਮਣੀ ਕਮੇਟੀ ਦੀ ਕੋਈ ਪਾਵਰ, ਇਹ ਬਿਲਕੁਲ ਟੋਟਲ ਪੰਥ ਰਿਜੈਕਟ ਕਰਦਾ। ਕੌਮ ਨੂੰ ਲੋੜ ਕੀ ਹੈ ਕਿ ਧਰਮ ਉੱਚਾ ਹੋਵੇ, ਪੋਲਿਟਿਕਸ ਨੀਵਾਂ ਹੋਵੇ। ਪਿਛਲੇ 25 ਸਾਲ ਤੋਂ ਧਰਮ ਨੀਵਾਂ ਕਰਨ ਲਈ ਪੋਲੀਟੀਸ਼ੀਅਨ ਨੇ ਹਰ ਕੰਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਏਡੀ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਹਾਂ। ਬਹੁਤ ਉੱਚੀਆਂ ਹਸਤੀਆਂ ਅਕਾਲ ਤਖਤ 2 ਬੈਠੇ। ਇਹ ਸੁਣਦੇ ਇਤਿਹਾਸ ਵਿੱਚ ਕਿ ਸਰਬੱਤ ਖਾਲਸਾ ਬੁਲਾਇਆ ਜਾਂਦਾ, ਪਰ ਉਹ ਇਤਿਹਾਸ ਇਹ ਹੀ ਲਿਖਦਾ ਰਿਹਾ ਕਿ ਉਹ ਸਰਬੱਤ ਖਾਲਸਾ ਪੰਜਾਬ ਤੱਕ ਸੀਮਤ ਰਹਿੰਦਾ। ਅੱਜ ਸ਼ਾਇਦ ਪਹਿਲੀ ਵਾਰ ਪੰਜਾਬੋਂ ਬਾਹਰ 70 ਲੱਖ ਸਿੱਖ ਰਹਿੰਦਾ ਪੰਜਾਬ ਤੋਂ ਬਾਹਰ, ਇਹ ਕਿਸੇ ਨੂੰ ਪਤਾ ਹੀ ਨਹੀਂ। ਕਦੇ ਸੋਚਿਆ ਕਿ ਇਕੱਲੇ ਹਰਿਆਣੇ 'ਚ 18 ਲੱਖ, 21 ਲੱਖ ਰਾਜਸਥਾਨ 'ਚ, 9 ਲੱਖ ਦਿੱਲੀ 'ਚ, 5 ਲੱਖ ਯੂਪੀ 'ਚ, ਇਹ ਸਿੱਖ ਕਿੱਥੇ ਹੈ? ਕਦੇ ਇਸ ਸਿੱਖ ਦੀ ਕਿਸੇ ਨੇ ਸਾਰ ਨਹੀਂ ਲਈ। ਹਮੇਸ਼ਾ ਹੁਕਮਨਾਮਾ ਸਾਰੇ ਪੰਥ ਲਈ, ਬਿਨਾਂ ਕੰਸਲਟੇਸ਼ਨ ਕਿ ਅਸੀਂ ਕੌਣ ਆ, ਸਾਡੀ ਕੀ ਲੋੜ ਹੈ। ਸੋ ਅੱਜ ਇਹ ਇੱਕ ਬਹਾਨਾ ਬਣ ਗਿਆ। ਗਿਆਨੀ ਹਰਪ੍ਰੀਤ ਸਿੰਘ ਜੀ, ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਬਖਸ਼ਿਸ਼ ਹੈ। ਤੁਸੀਂ ਜਦੋਂ ਜਥੇਦਾਰ ਅਕਾਲ ਤਖਤ ਬਣੇ ਤਾਂ ਪਹਿਲੀ ਵਾਰ ਵਿਦੇਸ਼ਾਂ ਵਿੱਚ ਮਹਿਸੂਸ ਹੋਇਆ ਕਿ ਕੌਮ ਨਾਲ ਕੋਈ ਸੁਨੇਹਾ ਦੇਣ ਆਇਆ। ਪਰ ਤੁਹਾਡੇ ਸੁਨੇਹੇ ਚੰਗੇ ਨਾ ਲੱਗੇ ਉਹਨਾਂ ਨੂੰ ਜਿਹੜੇ ਕਿ ਦੇਸ਼ ਨਹੀਂ ਸਾਰੀ ਦੁਨੀਆ 'ਚ ਸਿੱਖਾਂ ਤੇ ਇੱਕ ਡਿਕਟੇਟਰਸ਼ਿਪ ਦਾ ਰਾਜ ਚਾਹੁੰਦੇ ਸੀ। ਦੇਖੋ ਖਾਲਸਾ ਜੀ 2 ਮਹੀਨੇ ਹੋ ਗਏ, ਕਾਲਕਾ ਜੀ ਨੇ ਔਰ ਕਾਲੋਂ ਜੀ ਨੇ ਬਹੁਤ ਅੱਛਾ ਕਿਹਾ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਇਹ ਸਮਾਗਮ ਹੀ ਇਹਨਾਂ ਦੋਨਾਂ ਦੀ ਹਿੰਮਤ ਹੈ। ਇਹ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਸਿੱਖ ਇਕੱਠੇ ਕੀਤੇ ਜਾਣ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਦੇਖੋ, ਗੱਲ ਬੜੀ ਕਲੀਅਰ ਹੈ ਕਿ 2 ਦਸੰਬਰ ਨੂੰ ਅਕਾਲ ਤਖਤ ਦਾ ਹੁਕਮਨਾਮਾ ਇਹ ਅਨਪੜ੍ਹ ਵੀ ਸਮਝ ਗਿਆ ਕੀ ਹੈ ਉਹਦੇ ਚ। ਹੁਕਮਨਾਮੇ ਨੇ ਜਦੋਂ ਸੁਣਾਇਆ ਗਿਆ ਤਾਂ ਉਹਦੇ ਨੇ ਦੋਸ਼ੀਆਂ ਨੂੰ ਕਿਹਾ ਕਿ ਤੁਸੀਂ ਦੋਸ਼ ਮੰਨਦੇ ਹੋ? ਉਹ ਕਹਿੰਦੇ ਹਾਂ ਜੀ ਮੰਨਦੇ ਹਾਂ। 2 ਵਾਰੀ ਪੁੱਛਿਆ, ਹਾਂ ਕਰੋ, ਹੱਥ ਖੜੇ ਕਰੋ, ਖੜੇ ਹੋਏ। ਉਸ ਤੋਂ ਬਾਅਦ ਹੁਕਮਨਾਮੇ 'ਚ ਇਹ ਜਿਹੜੀ ਲਾਈਨ ਕਹੀ ਹੈ, ਖਾਲਸਾ ਜੀ ਸਮਝ ਲਓ, ਜਥੇਦਾਰ ਸਾਹਿਬ ਬੈਠਣ, ਸ਼ਾਇਦ ਮੈਂ ਗਲਤ ਨਾ ਕਹਿੰਦਾ ਹੋਵਾਂ, ਕਿ ਜਿਹੜੀ ਇਹ ਲੀਡਰਸ਼ਿਪ ਹੈ ਸਿੱਖਾਂ ਦੀ ਇਹ ਨਕਾਰਾ ਹੋ ਚੁੱਕੀ ਹੈ। ਤੁਸੀਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਕਿ ਉਹ ਲੀਡਰਸ਼ਿਪ ਦੇ ਕਾਬਿਲ ਨਹੀਂ, ਔਰ ਉਸ ਤੋਂ ਬਾਅਦ ਤੁਸੀਂ ਕਿਹਾ ਹੁਣ ਨਵੀਂ ਭਰਤੀ ਕਰੋ। ਸੋ ਇਟ ਮੀਨ ਕਿ ਜਿਹੜੇ ਬੰਦੇ ਤੁਸੀਂ ਦੋਸ਼ੀ ਕਰਾਰ ਦਿੱਤੇ, ਇੱਕ ਕਾਨੂੰਨ ਹੈ ਹਿੰਦੁਸਤਾਨ ਵਿੱਚ ਜਿਹਨੂੰ 4 ਸਾਲ ਦੀ ਸਜ਼ਾ ਹੁੰਦੀ ਹੈ, ਉਹ ਮੈਂਬਰ ਪਾਰਲੀਮੈਂਟ, ਅਸੈਂਬਲੀ, MLA ਨਹੀਂ ਬਣ ਸਕਦਾ। ਤੁਸੀਂ ਦੋਸ਼ੀ ਕਰਾਰ ਦਿੱਤੇ, ਇਟ ਮੀਨ ਕਿ ਦੇ ਆਰ ਨਾਟ ਫਿਟ ਟੂ ਲੀਡ ਦੀ ਕਮਿਊਨਿਟੀ। ਲੇਕਿਨ ਉਹ ਸਾਰਾ ਗਰੁੱਪ ਜਿਹਨੂੰ ਤੁਸੀਂ ਕੱਢਿਆ, ਉਹ ਇੱਕ ਵਿਅਕਤੀਗਤ ਨੂੰ ਬਚਾਉਣ ਲਈ ਅੱਜ 2 ਮਹੀਨਿਆਂ ਨੂੰ ਇਹ ਕੌਮ ਨੂੰ ਇੱਕ ਵਿਰਲਵਿੰਡ 'ਚ ਪਾ ਰੱਖਿਆ। ਇਹ ਘੁੰਮਣ ਘੇਰੀ ਚੱਲ ਰਹੀ ਹੈ ਕਿ ਇੱਕ ਵਿਅਕਤੀ ਕੌਮ ਨੂੰ ਬਚਾਏ ਔਰ ਬਾਕੀ ਕੌਮ ਚਾਹੇ ਖੂਹ 'ਚ ਡਿੱਗੇ। ਸਾਰੀਆਂ ਪਰੰਪਰਾਵਾਂ ਕੌਮ ਦੀਆਂ ਮਿਟਾਉਣ ਵਾਲਾ ਕੌਣ ਹੈ? ਅਸੀਂ ਉਸ ਦੋਸ਼ੀ ਨੂੰ ਇਹ ਹੱਦ ਤੱਕ ਮਹਿਸੂਸ ਨਹੀਂ ਹੋ ਰਿਹਾ ਵੀ ਇੱਕ ਵਿਅਕਤੀ ਕਰਕੇ ਅੱਜ ਕੌਮ ਦੁਬਦਾ 'ਚ ਪਈ ਹੈ। ਅੱਜ ਸਾਨੂੰ ਇਕੱਠ ਕਰਨ ਦੀ ਲੋੜ ਕਿਉਂ ਪਈ?
क्योंकि वो व्यक्ति हुण भी वो इत्थों तक चले गए कि जद दा गुरु हरगोबिंद साहब ने अकाल तख्त की परंपरा बनाई, ये पहली वेर है कि किसी जथेदार के खिलाफ करैक्टर असैसीनेशन करके, देखो जथेदार साहिबान पहला भी कई गए, कईयां ने अस्तीफे दिते। मैंने याद है ज्ञानी अक्षर सिंह जी ने जो कौम की लोड़ पई तख्त छड़ के आके अकाली दल के प्रधान बने। ज्ञानी भुपिंदर सिंह जी हैड ग्रंथी दरबार साहब जदों लोड़ पई वो राजिया सभा की इलैक्शन लड़ी, खड़े हो गए कि संत फतेह सिंह ने गलत बंदा भेज रहे हैं, कौम नहीं चाहती, तो उन्होंने उस बंदे को डिफीट करके मैंबर पार्लीमेंट के दिल्ली आए। सो कौम के लीडर का यह किरदार रहा। लेकिन तुहाडी वारी उन्होंने कहा क्योंकि ये पंजां ज्यादा लैके, देखो सारे जथेदार साडे गुरु की कृपा नाल जिहड़े पदवी ते बह गए वो साडा असीं पूजा करते हैं। सो तुहाडे नाल जो वरतावा होया, जो कालका जी दा इन्होंने कहा, कौम ने बर्दाश्त नहीं किया। अज एक कौम जिन्नी, देखो पहली बारी दिल्ली दिस इज गैदरिंग ऑन इट्स ओन, और कोई लोग किवें आके जगह नहीं, हर पासे लोग खड़े बैठे हैं। ये हड़ आया, ये हड़ आया कि सिख परंपरा कायम हो। मैं बहुता नहीं कहता, मैं पंजाब टीवी चैनल पर बोलिया कि जथेदार किवें चुने जाते हैं। भरावो सुन लो, माफ़ करो, पोप है ना क्रिश्चियनिटी का हैड, पता जे पोप किवें चुनता है? 125 हैं दुनिया के कार्डिनल, इंडिया चो सिर्फ 3 है, सिर्फ 3 है इंडिया चो। ये 125 कार्डिनल जाके वैटिकन बहते हैं, एक बंद कमरे च अंदर बहते हैं, जब तक वो यूनैनिमस एक बंदे नूं चुन नहीं लैंदे, वो उत्थे बैठे रहते। तो उदों भी धुआं निकलता उपर, जो धुआं आ गया सारी क्रिश्चियनिटी कहती है साडा पोप चुनिया। ये है मिसाल, साडे लिफाफे चो नान कढ़ा, परंपरा खत्म होवे। जो असी अज प्रपोज ये करते हैं, ये खालसा पंथ कि जथेदारां की अपॉइंटमेंट कौम के लीडर, कौम की आप नुमाइंदे करनगे, ये श्रोमणी कमेटी नूं मुलाजम समझ के ना करे, ये परंपरा खत्म की जाए। और उस तो बाद जथेदार साहिबान पंजों कट्ठे होके अपनी रौ रीची बनाउण कि की करना है। श्रोमणी कमेटी की कोई पावर नहीं, ये बिल्कुल टोटल सिख पंथ रिजैक्ट करता है। अज उस ते मोहर लाने लई असीं सारे इकट्ठे होए, अरे साडी डिमांड है। इस वक्त मैं तो समझदा ब्लैसिंग इन डिसगाइज कि अज सानू ज्ञानी हरप्रीत सिंह जी तुसी गुरु ने तुहानू भेज दिता। कौम नू लोड़ की है कि धर्म उच्चा होवे, पॉलिटिक्स नीवा होवे। पिछले 25 साल तो धर्म नीवा करने लई पॉलिटिशियन ने हर काम किया है। हुण तुसी आए हो, ये परंपरा कायम करो, उठो। कौम नू धार्मिक आगू चाहिए। माफ़ करियो, मैं पोलिटिकल आगू नहीं कह रहा। साडी कौम नू लोड़ है धर्म की, साडी शक्ति वो बहाल होवे। तुहाडे चों सारियां सिफतां, हर कुछ तुहानू रब ने दिता है। कदे जस्सा सिंह आलूवाले ने कीती सी, कदे जस्सा सिंह रामगढ़िया ने कीती सी, किवें कीती, कौम किवें खड़ी कीती। अज लोड़ है कौम नू धार्मिक। और जेड़े पॉलिटिशियन अपनी जात लई, जिवें कालो साहब ने कहा कि साडे दिल्ली च भी बड़े ने ऐसे जिन्होंने दिल्ली शहर च वंडियां पातियां कि 2 बारी इत्थे संगरांदा मनाओ, गुरु अर्जन के गुरपुरब 2 बारी मनाओ, इत्थे गुरु गोबिंद सिंह का जन्मदिन जिहड़ा पटना साहब मनाउंदा, उस दिन साडे स्कूल खुले रहे सिखां दे। नहीं जी, साडा दिन होर है। वो शक्तियां भी खत्म होण, पंथ इकट्ठा होवे, तुसी गुरु की कृपा नाल अगे नितरो। सारे जिन्ने मैं कहना इत्थे जिन्ने इंडिया चो लोग आए, मैं नां नहीं लैंदा, बहुत वड्डा इकट्ठ अज इस काम लई आया, मोहर लाण लई। मैं इस तो वध नहीं कहंदा। अगों तो अकाल तख्त एक कोआर्डिनेशन कमेटी बनावे और उस कमेटी में सारे इंडिया दियां स्टेटां दा एक एक नुमाइंदा होवे। कल्ला पंजाब का फैसला नहीं, ये नहीं कि पंजाब च बैठे जो वो करन। श्रोमणी कमेटी हुण सिर्फ पंजाब गुरुद्वारा कमेटी है, ये गल समझ लो। हरियाणा वखरी बन गई, दिल्ली बन गई, हर तो सिर्फ पंजाब कमेटी है। वो अपने आप को इंडिया की कमेटी ना समझे, वो तुसी नवी एक चोण करके बनाओ और वो फैसला करे। जे कोई गलत क्या हो माफ़ करो। वाहिगुरू जी का खालसा, वाहिगुरू जी की